बड़े अफसोस का मुकाम है राशिद साहब कि मैंने सदना पाया तस्लीम अब्बास साहब को कि मैं पिछले दिन फैसलाबाद गया, मैंने पता लगा है गुलाम मोहम्मद साहब गामा भी इन्होंने शगीरदी चो भी निकल चुका और इन्होंने खिलाफ गल्लां नहीं कर रहा है। ये नौबत क्यों आई कि तकलीफ दी तुसीं अपने शगीरद साहब जी आखिर तुहानू किसी ने कोई दस्से होएगा भी किस वजह तो निकलिया है? मैनू की पता यार, मैं तो मैं हजे भी इन्होंने यही समझना कि तुहाडे शगीरद ने तस्लीम साहब के शगीरद ने। साह जी गल है कि कसूर तो पता की गल है इस बंदे का वा पता की गल ये बच्चा सी बाजे बूजे बजाउंदा सी लोगों के नाल इन्होंने इहनूं कह के तू फनकार बन ਹੁਣ ਫਨਕਾਰ ਬਣ ਗਿਆ ਵਾ ਉਹਦੇ ਵਿੱਚ ਕੰਮ ਸਾਰੇ ਵਾਜਿਆਂ ਵਾਲੇ ਯਾਨੀ ਹਰਕਤਾਂ ਵਾਜੇ ਵਾਲੀਆਂ ਝੂਠੀ ਸ਼ੈ ਖਾਣ ਦੀ ਆਦਤ ਹਰ ਸ਼ੈ ਜਗ੍ਹਾ ਜਗ੍ਹਾ ਤੇ ਜ਼ਲੀਲ ਕਰਾਇਆ ਵਾ ਇਹ ਤੇ ਆਪ ਇਹਨੂੰ ਛੱਡਣ ਨੂੰ ਫਿਰਨ ਡਿਆ ਇਹ ਡਾਮਨ ਸਭ ਤੋਂ ਹੈ गल हो रही है एक मिनट जब मैं गल है कि इन्हें गामा जी मैं एक मुअज़्ज़ज़ आदमी ने राशिद इकबाल साहब ने उन्होंने सद्या है तुहाडे उस्ताद भी मुअज़्ज़ज़ आदमी ने उन्होंने इज्जत दी निगाह नाल पूरे पाकिस्तान देखा जाता है तो मैं चाहना ਜਿਹੜੇ तेरे पुत्र दिल च गल ना वो खुल के कर रहे थे जे तेरे उस्ताद की गलती तेरे उस्ताद ने तेरे पैरी पवा देंगे कोई ऐसी गल ਅਮਰੀਕਾ ਨਹੀਂ ਪਾਉਣਾ ਗੱਲ ਹੈਗੀ ਹੈ ਇਹ ਸਾਰੇ ਤੁਸੀਂ ਵੱਡੇ ਹੋ ਸਾਡੇ ਠੀਕ ਹੈ ਲੇਕਿਨ ਇਸ ਬੰਦੇ ਨੂੰ ਤੁਹਾਡੇ ਮੂੰਹ ਤੇ ਬੈਠਾ ਤੁਹਾਡੇ ਸ਼ਾਗਿਰਦ ਦੇ ਤੇ ਇਹਨਾਂ ਨੇ ਪੁੱਛੋ ਮੈਨੂੰ ਦੱਸਿਆ ਕਿਆ ਸੀ ਜ਼ਿੰਦਗੀ 'ਚ ਦੱਸਿਆ ਕੀ ਹੈ सरदार साहब मेरे उस्ताद है अल्लाह जिंदगी करे ना ਅੱਜ ਤੋਂ गल सुन 25 एक ਸਾਲ मिनट ਜਾਨ ਕੇ 20 ਸਾਲ मैंने फील्ड 'ਚ ਹੋ गए ने 15 साल पहले भी मेरी पेमेंट 15,000 से अल्लाह की रहमत ਨਾਲ ਹੁਣ ਵੀ 15,000 अल्लाह का करम ना देख तो अपने ना जुबान तो मुक रहा ना पेमेंट तो मुक रहा ਹਾਂ ਸ਼ਾਇਦ ਦੇਖੋ ਉਸਤਾਦ ਜੀ ਤੁਸੀਂ ਦੇਖੋ ਪੈਟਰੋਲ ਵਧ ਰਿਹਾ ਕਦੀ ਚੀਨੀ ਵਧ ਰਹੀ ਹੈ ਇਹ ਬੰਦਾ ਦੇਖੋ ਤੁਸੀਂ ਇਹ ਤੇਰੇ ਤੇ ਰਹਿਮਤ ਨਹੀਂ ਤੇ ਹੋਰ ਕੀ ਤੈਨੂੰ ਮਾਲਕ ਨੇ ਤੈਨੂੰ ਫਿਕਸ ਕੀਤਾ साहब जी गल पता की है गल की यार गल हैगी ये कि ਇਹ ਕਹਿੰਦਾ ਮੈਨੂੰ ਕੰਮ ਲੈ ਕੇ ਨਹੀਂ ਇਹਨੂੰ ਮੈਂ ਕੰਮ ਵੀ ਲੈ ਕੇ ਦਿੱਤਾ अच्छा जी ਠੀਕ ਹੈ ਕਿ ਨਹੀਂ ਉਸਤਾਦ ਦਾ ਇਹ ਹੱਕ ਬਣਦਾ ਨੇ ਕੰਮ ਲੈ ਕੇ ਦੇਵੇ ਕੰਮ ਕਰਵਾਵੇ ਦੱਸੇ ਜਿੱਥੇ ਨਹੀਂ ਹੁਣ ਪੁੱਛਣਾ ਇਹਨਾਂ ਨੇ ਕਿ ਮੈਂ ਇਹਨਾਂ ਨੂੰ ਘਰੋਂ ਦਰਵਾਜ਼ੇ ਖੜਕਾ ਕੇ ਦੱਸਾਂ ਤੇ ਇੱਥੋਂ ਭੁੱਲ ਗਿਆ ਸੀ ਮੇਰੇ ਕੋਲ ਪੁੱਛਣ ਕਿਉਂ ਨਹੀਂ ਆਇਆ ਕਰੋ मेन इख्तलाफ की है ਇਖਤਲਾਫ ਇਹ ਹੈ ਕਿ ਮੈਂ ਇੱਕ ਬੰਦੇ ਆਏ ਮੇਰੇ ਕੋਲ ਉਹਨਾਂ ਨੇ ਕਿਹਾ ਜੀ ਕਮਰਸ਼ੀਅਲ ਬਣਾਉਣਾ अच्छा ਮੈਂ ਕਿਹਾ ਜੀ ਕਾਹਦਾ ਉਹਨੂੰ ਕਿਹਾ ਜੀ ਇਹ ਜੁੱਤੀਆਂ ਦੀ ਮਹਿੰਗਾਈ ਦੇ ਮੁਤਲਕ ਦੱਸਣਾ ਹੈ। ਮੈਂ ਇਹਨੂੰ ਕਿਹਾ ਮੈਂ ਕਿਹਾ ਗਾਮੇ ਬੰਦੇ ਆ ਰਹੇ ਨੇ ਤੇਰੇ ਕੋਲ ਉਹਨਾਂ ਨੇ ਤੇਰੀ ਇਹ ਨਾ ਮਸ਼ਹੂਰੀ ਕਰਾਉਣੀ ਹੈ ਜੁੱਤੀਆਂ ਦੀ ਕੋਈ ਹਾਲਾਤ ਕਿੰਜ ਦੇ ਜਾ ਰਹੇ ਆ ਤੇ ਮਹਿੰਗਾਈ ਦੇ ਮੁਤਲਕ पुरानी जुटियां नवी ਨਵੀਆਂ ਜੁੱਤੀਆਂ ਹੁਣ ਜੁੱਤੀਆਂ ਦੀ ਕੀਮਤਾਂ ਕੀ ਸੀ ਪਹਿਲਾਂ ਕੀ ਸੀ ਉਤੋਂ ਮਹਿੰਗਾਈ ਕੀ ਕਹਿ ਰਹੀ ਹੈ अच्छा ਉਹਨਾਂ ਨੇ ਕੋਈ ਆਪਣੇ ਤਰੀਕੇਕਾਰ ਦੇ ਨਾਲ ਉਸਤਾਦ ਜੀ ਉਹਨਾਂ ਨੇ ਕੋਈ ਮਸ਼ਹੂਰੀ ਲੈਣੀ ਸੀ अच्छा ਉਹਨਾਂ ਨੇ ਬਕਾਇਦਾ ਇੱਕ ਲੇਡੀਜ਼ ਦਿੱਤੀ ਨਾਲ ਦੋ ਬੱਚੇ ਦਿੱਤੇ ਕਿ ਇਹ ਗਾਮੇ ਤੇਰੀ ਬੀਵੀ ਹੁਣ ਦੱਸੋ ਕਿੱਡਾ ਵੱਡਾ ਟਾਈਟਲ ਹੈ बड़ी गल है जी बड़ी बड़ी कंपनी की मशहूरी बढ़ ਠੀਕ ਹੈ ਨਾ ਜੀ ਹੁਣ ਦੁਕਾਨ ਦੇ ਵਿੱਚ ਇਹਨੇ ਜਾਣਾ ਸੀ ਤੇ ਜੁੱਤੀਆਂ ਲੱਗੀਆਂ हाँ ਹੁਣ ਇਹਦੇ ਦੰਦ ਵੱਡੇ ਆ ਐ ਕਰਕੇ ਨਾ ਆਈ ਕਰ ਦੰਦ ਹੁਣ ਪ੍ਰੋਬਲਮ ਉਹਨਾਂ ਨੇ ਦੱਸੀ ਹੈ ਮੈਂ ਦੱਸੀ ਹੈ ਸੁਣ ਲੈ ਇੱਕ ਮਿੰਟ ਅਗਲੇ ਦੀ ਗੱਲ सुनी दी ਉਸਤਾਦ ਜੀ ਇਹਨਾਂ ਦੇ ਰਹੇ ਹੁਣ ਦੰਦ आखिर ਨਾ तेरे उस्ताद रहे ने अच्छा जुटियां की दुकान से गए ਉਹ ਕੈਮਰੇ ਲੈ ਕੇ ਆ ਗਏ ਉਹਨਾਂ ਨੇ ਕਿਹਾ ਗਾਮਾ ਸਾਹਿਬ ਇਹ ਤੁਹਾਡੀ ਬੇਗਮ ਬੱਚੇ ਤੇ ਅਸੀਂ ਕੈਮਰੇ ਲੱਗੇ ਆ ਤੁਸੀਂ ਉਹ ਦੁਕਾਨਦਾਰ ਨੂੰ ਪੁੱਛਣਾ ਕਿ ਇਹ ਜੁੱਤੀ ਕਿੰਨੇ ਦੀ ਹੈ ਇਹ ਕਿੰਨੇ ਦੀ ਹੈ ਇਹ ਕਿੰਨੇ ਦੀ ਹੁਣ ਜੁੱਤੀਆਂ ਦੇ ਨਾਂ ਹੁੰਦੇ ਉਸਤਾਦ ਜੀ ਹਾਂ। ਚੱਪਲ ਕਿੰਨੇ ਦੀ ਹੈ आओ ਠੀਕ ਹੈ ਕਿ ਨਹੀਂ ਇਹ ਬੰਦ ਜੁੱਤੀ ਕਿੰਨੇ ਦੀ ਹੈ ਖੁੱਸਾ ਕਿੰਨੇ ਦਾ ਇਹ ਸੈਂਡਲ ਕਿੰਨੇ ਦਾ ਹਾਰ ਕਿੰਨੇ ਦਾ ਹੁਣ ਇਹ ਦੰਦ ਵੱਡੇ ਆ ਹੁਣ ਮੈਂ ਦੰਦ ਆਪਣੇ ਤੇ ਨਹੀਂ ਨਾ ਇਹਨੂੰ ਯਕਦਮ ਲਾ ਕੇ ਐਂ ਕਰਕੇ ਆ ਜਾਣਾ ਓਏ ਸਹੀ ਬੋਲ अन कोई उस्ताद शागिर्द को अपने ठीक है। दम ते नहीं ਹੁਣ दे ਇਹ ਐਦਾਂ ਆ ਤੇ ਉਹਨਾਂ ਨੇ ਕਿਹਾ ਅੰਦਰ ਕੈਮਰਾ ਹੋ ਕੇ ਉਹਨਾਂ ਨੇ ਕਿਹਾ ਹਾਂਜੀ ਕਹਿੰਦਾ ਉਹਦੇ ਦੁਕਾਨਦਾਰ ਕਿਹੜਾ ਹੈ ਦੁਕਾਨਦਾਰ ਤੇਰਾ ਆ ਤੇ ਐਡ ਦੇ ਰਿਹਾ ਮਸ਼ਹੂਰੀ ਚ मशहूरी ਹੁਣ ਉਹ ਜਿਹਨੂੰ ਕਹਿ ਰਹੇ ਉਹਨੂੰ ਸਮਝ ਨਹੀਂ ਆ ਰਹੀ ਹੁਣ ਵੇਖ ਸਮਝ ਮੈਨੂੰ ਨਹੀਂ ਆਉਣ ਡਈ ਹੋਏਗੀ ਇਹ ਦੁਕਾਨਦਾਰ ਕਿਹਦਾ ਭਾਜੀ ਕਹਿੰਦਾ ਹਾਂਜੀ ਦੁਕਾਨਦਾਰ ਕਿਹਦਾ ਆ ਉਹਨੇ ਕਿਹਾ ਸਰ ਮੈਂ ਤੇ ਅੱਛਾ ਆ ਸਾਢੇ ਕਿੱਲੇ ਦਾ ਸੈਡ ਆ ਸਾਢੇ ਕਿੱਲੇ ਦਾ ਉਹ ਕਹਿੰਦਾ ਜੀ ਕੀ ਕਹਿ ਰਹੇ ਹੋ ਮੈਂ ਕਿਹਾ ਸਾਢੇ ਕਿੱਲੇ ਦਾ ਜਿਹੜਾ ਚਲੇ ਦੱਸ ਉਹ ਸਾਢੇ ਕਿੱਲੇ ਦਾ ਆ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਕੀ ਕਹਿ ਰਹੇ ਹੁਣ ਇਹਦੇ ਯਕਦਮ ਮੈਨੂੰ ਕਿਹਾ ਮੈਂ ਕਿਹਾ ਲਫ਼ਜ਼ ਤਲਫ਼ਜ਼ ਚੱਲਦਾ ਹੈ ਟੀਵੀ ਤੇ हाँ ਲਫ਼ਜ਼ ਤਲਫ਼ਜ਼ ਤੇਰਾ ਸੈੱਟ ਹੋਏਗਾ ਤੇ ਤੂੰ ਬਿਹਤਰੀਨ ਜਾਏਗਾ ਹਾਂ। ਇਹਨੂੰ ਕਿਤੇ ਵਿੱਚ ਹੀ ਯਾਦ ਆ ਗਿਆ ਕਿ ਲਫ਼ਜ਼ ਤਲਫ਼ਜ਼ ਸੈੱਟ ਹੋਣਾ ਚਾਹੀਦਾ उस्ताद उत्थे ही याद ਉੱਥੇ ਹੀ ਯਾਦ ਆਇਆ हाय हाय ਫੇ ਆ ਸਾਢੇ ਕਿੱਲੇ ਦਾ ਤੁਸੀਂ ਕਹਿੰਦੇ ਕੀ ਕਿਹਾ ਜੀ की क्या जी ਸਾਢੇ ਕਿੱਲੇ ਦਾ जी ਸੈਂਡਲ ਕਿੰਨੇ ਦਾ सैंडल ਦਾ ਬਸ ਇੰਜ ਆ ਗਿਆ इतना फसीदा हो गया हाँ। सैंडल के ने ਆ ਉਹਨੂੰ ਕਿਹਾ ਵੇਖ ਲਓ ਜੀ ਹੁਣ 3 ਦਫਾ ਗਿਆ ਸੈਂਡਲ ਕਿੰਨੇ ਦਾ ਅਸੀਂ ਕਿਹੜੀ ਜਗ੍ਹਾ ਤੇ ਲਾਈਏ ਉਹਨੂੰ ਕਿਹਾ ਭਾਜੀ ਤੁਹਾਡੀ ਮਿਹਰਬਾਨੀ
ਅਸੀਂ ਕਿਸੇ ਦੱਸੋ ਹੋਰ ਤਾਂ ਉਸਤਾਦਾਂ ਦੀਆਂ ਹਰਕਤਾਂ ਹੈ ਨਹੀਂ ਨਹੀਂ ਦੱਸੋ ਦੱਸੋ ਇਹਦੇ ਚ ਤੁਸੀਂ ਕਦੀ ਇਹਨਾਂ ਦੀ ਕਾਪੀ ਕੀਤੀ ਮੈਂ ਕਦੀ ਮੇਰੀ ਗੱਲ ਤਾਂ ਸੁਣੋ ਨਾ, ਉਸਤਾਦ ਦਾ ਮਤਲਬ ਹੁੰਦਾ ਹੈ ਤਨਕੀਦ ਕਰਨਾ, ਤਨਕੀਦ ਇਹ ਤੁਸੀਂ ਉਹ ਤੋਂ ਸਿੱਖੋ ਕਿ ਉਸਤਾਦ ਵੀ ਤੁਹਾਨੂੰ ਕਿਹੜੀ ਗੱਲ ਸਹੀ ਕਰਾ ਰਹੇ। ਸਾਡੀ ਮੂੰਹ ਦੀ ਤਨਕੀਦ ਕੀ ਮੈਂ ਕਿੱਦਾਂ ਸਿੱਖਾਂ ਕਦੇ ਕੋਲ ਮੂੰਹ ਨਵਾਂ ਬਣਾਓ ਤੁਸੀਂ ਉਹ ਬਦਲਣ ਦੀ ਕਿਉਂ ਕੋਸ਼ਿਸ਼ ਕੀਤੀ ਕਿ ਤੁਸੀਂ ਉਸਤਾਦ ਹੀ ਆਪਣਾ ਬਦਲਿਆ ਜਗ੍ਹਾ ਜਾਵੇ? ਆਏ ਨਾ ਹਰਕਤਾਂ ਦਾ ਦੇਖ ਲਓ ਹਰਕਤਾਂ ਨਜ਼ਰ ਆਉਣੀਆਂ ਨਾ ਨਹੀਂ ਯਾਰ ਉਸਤਾਦ ਤੇ ਨਹੀਂ ਬਦਲਿਆ ਜਾਂਦਾ ਨਾ ਯਾਰ। ਯਾਰ ਆਪਣਾ ਪਿਓ ਬੰਦਾ ਬਦਲਣਾ ਹੁੰਦਾ। ਆ ਪਿਓ ਨਸ਼ਈ ਹੋਵੇ ਆਈ ਲਵ ਯੂ ਨੂੰ ਕਹਿਣਾ ਹੁੰਦਾ, ਆਈ ਲਵ ਯੂ ਨੂੰ ਕਹਿਣਾ ਹੁੰਦਾ, ਹੁਣ ਲਫ਼ਜ਼ ਦੇ ਲੋ ਕੀ ਹੈ। ਕਹਿੰਦਾ ਪਿਓ ਨਹੀਂ ਸਹੀ ਹੋਵੇ ਤਾਂ ਬਦਲ ਲੈਣਾ ਚਾਹੀਦਾ। ਪਿਓ ਨੂੰ ਨਹੀਂ ਚਾਹੀਦਾ ਬਦਲੋ ਨਹੀਂ ਪਿਓ ਦੀ ਸਹੀ ਤੇ ਨਹੀਂ ਬੜਾ ਮਸਲਾ ਭਾਈ ਬੰਦਾ ਪਿਓ ਨੂੰ ਬੰਨ ਵੀ ਤਾਂ ਦਿੰਦਾ ਹੀ ਹੈ ਨਾ ਇਦਾਂ ਵੀ ਲੋਕ ਰਹਿ ਗਏ ਨਾ ਮਕਾਨ ਬਦਲ ਲੈ, ਜ਼ੇਨ ਬਦਲ ਲੈ, ਕੱਪੜੇ ਬਦਲ ਲੈ, ਠੀਕ ਹੈ ਜੀ। ਮਕਾਨ ਤੇ ਖੈਰ ਸੁਣਿਆ ਤਾਂ ਫਿਰ ਬਦਲ ਲਿਆ, ਹਾਂਜੀ, ਠੀਕ ਹੈ ਜੀ। ਲੇਕਿਨ ਉਸਤਾਦ ਨਹੀਂ ਬਦਲੇ। ਤੇ ਮਕਾਨ ਇਹਨੇ ਕਿਉਂ ਬਦਲਣਾ? ਵਾਰਦਾਤ ਕਰਦਾ ਪੂਰਾ ਮੇਰੀ ਗੱਲ ਸੁਣੋ ਤੁਸੀਂ ਕਰਦੇ ਇਕੱਠੇ ਕੰਮ ਨਹੀਂ, ਨਹੀਂ, ਤੁਹਾਡਾ ਹੈਗਾ ਏਕਾ ਤੇ ਤੁਸੀਂ ਨਾ ਗੱਲ ਉਹਨਾਂ ਦੇ ਨਾਲ ਦੀ ਕਰਨੀ ਹੈ ਰਾਜ ਮੈਂ ਤੇਰੇ ਗੱਲ ਨਾਲ ਦੀ- ਸਾਫ ਦੀ ਕਰੀਦੀ ਹੁੰਦੀ ਯਾਰ ਇਨਸਾਫ ਤਾਂ ਇਹ ਹੈ ਕਿ ਤੂੰ ਹੁਣ ਇੱਕ ਬੰਦੇ ਨੂੰ ਛੱਡ ਦਿੱਤਾ ਵਾ, ਛੱਡ ਕੇ ਪਿਓ ਉਹਦੇ ਛੱਡ ਕਿਦਾਂ ਦਿੱਤਾ ਬਦਲਿਆ? ਪਿਓ ਕਿਦਾਂ ਬੰਦਾ ਯਾਰ ਮੈਂ ਬਦਲਿਆ? ਪਿਓ ਬਦਲਿਆ ਸਾਜੀ ਮੈਂ ਬਦਲਿਆ ਨੇ ਤਾਂ ਕਿਹਾ, ਮੈਂ ਮੇਰਾ ਕਿਹਾ ਯਾਰ ਤੇਰੇ ਦੰਦ ਤੇਰੇ ਮੈਂ ਵੱਡੇ, ਦੰਦ ਤੇਰੇ ਵੱਡੇ ਆ, ਹਾਂ। ਤੂੰ ਇਹਨੂੰ ਥੋੜਾ ਜਿਹਾ ਨਾ ਪ੍ਰੈਕਟਿਸ ਕਰਿਆ ਕਰ, ਬੈਠ ਕੇ ਨਾ ਪ੍ਰੈਕਟਿਸ ਗੱਲ- ਕਰਿਆ ਕਰ, ਠੀਕ ਹੈ ਕਿ ਨਹੀਂ? ਐਵੇਂ ਗੱਲ ਤੇ ਹੈਗੀ ਹੈ, ਕਿਸੇ ਨੂੰ ਇੰਜ ਨਹੀਂ ਕਰ ਸਕਦਾ। ਕਿਉਂ? ਉਹਨੇ ਮੇਰਾ ਕਸੂਰ ਆ, ਇਹ ਜੀ ਕੋਈ ਕਰ ਸਕਦਾ ਨਹੀਂ ਬੋਲੋ ਆਪ ਜੇ ਹੁੰਦੇ ਨਹੀਂ ਦੰਦ ਅਵੇ ਨਾ ਐ ਇਹਦੇ ਹੁਣ ਬੋਲੋ ਜਿਹੜੇ ਵੱਡੇ ਆ ਵਿੱਚ ਐ ਕਰਕੇ ਤੂੰ ਕਰ ਜਾਂਦਾ। ਨਹੀਂ ਯਾਰ ਤੁਸੀਂ ਕਿਆ ਬਾਤ ਯਾਰ ਇਤਨੀ ਬਰੀਕੀ ਨਾ ਤੋਂ ਆਪਣੇ ਸ਼ਗਿਰਦ ਨੂੰ ਵੇਖਣਾ ਯਾਰ। ਮੈਂ ਕਹਿੰਦਾ ਸੱਚ ਤੁਸੀਂ ਵੇਖ ਲਓ ਆ ਮੂੰਹ ਅਸੀਂ ਹੈ ਆ ਰਾਸ਼ੇ ਮੂੰਹ ਬੰਦ ਕਰ ਲਿਆ ਬੰਦ, ਆ ਮੂੰਹ ਬੰਦ ਕਰੀ ਜਰਾ, ਆ ਦੇਖੋ ਕਿੰਨਾ ਤਕਲੀਫ ਚ ਆਏ ਕੋ ਪਹਿਲਾਂ ਨਹੀਂ ਆਗਾ, ਤੁਸੀਂ ਮੈਨੂੰ ਕਹੋ ਮੂੰਹ ਬੰਦ ਕਰਾਂ, ਮੈਂ ਗਮ ਆਇਆ। ਮੂੰਹ ਬੰਦ ਕਰ। ਇਹ ਮੂੰਹ ਹੀ ਐ ਬੰਦ ਕਰਦਾ ਜਿਵੇਂ ਚੱਦਰ ਲੈਣ ਲੱਗਾ ਬੰਦਾ ਕਿਹੜੀ ਜਗ੍ਹਾ ਤੇ ਐਂ ਕਰਦਾ। ਆਈ ਲਵ ਯੂ ਨੂੰ ਕਹਿਣਾ ਹੁੰਦਾ, ਆਈ ਲਵ ਯੂ ਕਹਿੰਦਾ ਹੈ। I love ਇਹਨਾਂ you. ਮੇਰੀਆਂ ਇਹਨਾਂ ਗੱਲਾਂ ਨਾਲ ਤੁਹਾਨੂੰ ਕੀ ਫਾਇਦਾ ਹੈ ਉਹ ਯਾਰ ਫਿਰ ਆਪਣੇ ਵਾਲ ਨਹੀਂ ਕਦੇ ਦੇਖੇ ਆਰਟਿਸਟ ਆਪਣੇ ਵਾਲ ਨਹੀਂ ਜਿਹੜਾ, ਦੇਖੇ ਮੇਰੀ ਗੱਲ ਸੁਣ, ਆਰਟਿਸਟ ਜਿਹੜਾ ਨਾ ਉਹਨੂੰ ਤਾਂ ਤਾਦੀ ਹੁਣ ਕਮਰਸ਼ੀਅਲ ਵਾਲੇ ਨੇ ਲੈਣਾ ਜਾਂ ਟੀਵੀ ਵਾਲੇ ਲੈਣਾ ਤਾਂ ਲਫ਼ਜ਼ ਸਹੀ ਹੋਵੇ। ਹੁਣ ਤੇਰਾ ਉਹ ਹੀ ਨਹੀਂ ਸਹੀ ਹੈਗਾ, ਤੇ ਕੋਈ ਐਸੀ ਗੱਲ ਫਿਰ ਕਿਹੜੀ ਗੱਲ ਕੰਪਿਊਟਰ ਹੀ ਗਈ ਜਾਂਦਾ ਕੰਪਿਊਟਰ। ਯਾਰ ਅਸਲ ਇਖਤਲਾਫ ਤੇ ਆਓ ਕਿ ਗੱਲ ਵਿੱਚੋਂ ਕੀ ਹੈ, ਕਿਉਂ ਡੀ ਨਾਰਾਜ਼ਗੀ? ਮੈਂ ਇਹਨੂੰ ਸਿਖਾਉਣਾ ਹੈ ਉਸਤਾਦ ਜੀ, ਤੇ ਮੈਂ ਇਹ ਨਹੀਂ ਸਿੱਖ। ਮੈਂ ਨਹੀਂ ਸਿੱਖਣਾ ਯਾਰ ਤੂੰ ਕਿੰਨਾ ਨਲਾਇਕਾਂ ਵਾਲੀ ਗੱਲ ਕਰ, ਨਹੀਂ ਸਿੱਖਣਾ ਜਿੱਦਾਂ ਉਸਤਾਦ। ਨਹੀਂ ਉਹ ਸਾਰੀ ਮੈਂ ਬਸ ਸਾਰ ਬਦਲ ਲਿਆ ਵਾ। ਤੇ ਜਿਹੜਾ ਬਦਲਿਆ ਵਾ ਉਹ ਕਿਦਾਂ ਦਾ ਸਹੀ ਹੈ? ਹਾਂ ਠੀਕ ਹੈ ਉਹ ਇਹਨੇ ਉਸਤਾਦ ਰੱਖਿਆ ਹੈ ਅੱਛਾ ਜੀ। ਸ਼ਬੀਰ ਆਕਾਸ਼। ਅੱਛਾ ਸ਼ਬੀਰ। ਹਾਂ ਉਹ ਮੈਂ ਆਪਣੇ ਇੱਕ ਹੋਰ ਮੁੰਡੇ ਨੂੰ ਸੁਨੇਹਾ ਭੇਜਿਆ, ਮੈਂ ਕਿਹਾ ਸ਼ਬੀਰ ਆਕਾਸ਼ ਨੂੰ ਕਹਿੰਦੀ ਮੈਂ ਤੈਨੂੰ ਆਪਣਾ ਸ਼ਾਗਿਰਦ ਦੇ ਦਿੱਤਾ, ਜੇ ਹੁਣ ਵੀ ਤੇ ਕੋਈ ਕੰਮ ਨਾ ਸਿੱਖਿਆ ਤੇ ਫਿਰ ਇਹ ਤੋਂ ਮੈਂ ਛੋਟਾ ਭੇਜਣਾ ਹੈ। ਸ਼ਗਿਰਦ ਕਾਸ਼ ਨੂੰ ਕੰਮ ਸਿੱਖੇ। ਇਹ ਸਿਖਾਏਗਾ, ਫਿਰ ਉਸਤਾਦ ਬਣਾਏਗਾ ਤੇ ਫਿਰ ਇਹਦਾ ਕੰਮ ਚੱਲਣਾ। ਅਜੇ ਉਸਤਾਦ ਜੀ ਟ੍ਰੈਂਡ ਚੱਲ ਪਿਆ ਯਾਰ। ਉਸਤਾਦ ਜੀ ਟ੍ਰੈਂਡ ਚੱਲ ਪਿਆ ਵਾ ਹੁਣ, ਯਾਨੀ ਕਿ ਨਾ ਸ਼ਾਗਿਰਦ ਜਿਹੜੇ ਨੇ ਨਾ ਉਹ ਸ਼ਾਗਿਰਦ ਬਦਲਦੇ ਨੇ। ਹੁਣ ਇੱਕ ਮੇਰੇ ਕੋਲ ਨਾ ਸ਼ਾਗਿਰਦ ਆਇਆ, ਆਣ ਕੇ ਮੈਨੂੰ ਕਹਿੰਦਾ ਕਿ ਮੈਂ ਨਾ ਉਸਤਾਦ ਜੀ ਤੁਹਾਡਾ, ਮੈਂ ਕਿਹਾ ਯਾਰ ਤੂੰ ਤਾਂ ਫਲਾਣੇ ਬੰਦੇ ਦਾ ਸ਼ਾਗਿਰਦ ਆ। ਕਹਿੰਦਾ ਉਸਤਾਦ ਜੀ ਉਹਨਾਂ ਦਾ, ਲੇਕਿਨ ਮੈਂ ਉਹਨਾਂ ਨੂੰ ਛੱਡਣਾ ਚਾਹੁੰਦਾ। ਮੈਂ ਕਿਹਾ ਮੇਰੇ ਰੂਲ ਨੇ ਪਾਏ, ਮੈਂ ਇਸ ਤਰ੍ਹਾਂ ਸ਼ਾਗਿਰਦ ਨਹੀਂ ਕਰਦਾ। ਮੈਂ ਕਿਹਾ ਜਾਂ ਤਾਂ ਆਪਣੇ ਉਸਤਾਦ ਦਾ ਡੈਥ ਸਰਟੀਫਿਕੇਟ ਮੇਰੇ ਕੋਲ ਲੈ ਕੇ ਉਸ ਤੋਂ ਬਾਅਦ ਮੈਂ ਸੋਚਾਂਗਾ ਪਾਇਆ ਇਸ ਤਰ੍ਹਾਂ ਨਹੀਂ, ਜਾਂ ਉਹ ਇਕਰਾਰਨਾਮਾ ਲੈ ਕੇ ਆ ਕੇ ਉਹਨਾਂ ਕੋਲ ਮੁਖਤਾਰਨਾਮਾ ਕੋਈ ਸਟਾਮ ਲੈ ਕੁਛ ਕੇ ਤੇ ਲਿਆ ਨਾ, ਕੋਈ ਪਤਾ ਸ਼ਹਿ ਲੈ ਕੇ ਆ ਕਰਾ ਕੇ ਲਿਆ। ਮੈਨੂੰ ਪਤਾ ਲੱਗੇ ਕਿ ਤੁਸੀਂ ਉਹਦਾ ਨਾਲ ਛੱਡ ਵੀ ਲੈ ਕੇ ਦਿੱਤਾ ਵਾ। ਲਿਆ। ਤੇ ਇਸ ਤੋਂ ਪਹਿਲੇ ਮੈਂ ਅੱਛਾ ਵੀ ਤੁਹਾਨੂੰ ਜਦੋਂ ਤੁਹਾਡੇ ਸ਼ਾਗਿਰਦ ਹੋਏ ਸਨ, ਇਹਨਾਂ ਨੇ ਤੁਹਾਨੂੰ ਜਿਹੜੀ ਪੱਗ ਦਿੱਤੀ, ਨਾਲ ਪੈਸੇ ਦਿੱਤੇ, ਨਾਲ ਮਠਿਆਈ ਦਿੱਤੀ, ਉਹ ਤੁਸੀਂ ਵਾਪਸ ਕੀਤੀ? ਇਹਨਾਂ ਨੇ 2 ਬਰਫੀਆਂ ਦੇ ਲਿਆ ਕੇ ਦਿੱਤੀਆਂ, 2 ਲੱਡੂ ਸੀ, ਪਤਾ ਨਹੀਂ ਉਹ ਦੁਕਾਨਦਾਰ ਨੂੰ ਸਪੈਸ਼ਲ ਕਿਹਾ ਕਿ ਯਾਰ ਛੋਟਾ ਜਿਹਾ ਡੱਬਾ ਚਾਹੀਦਾ ਐਡਾ ਬੱਚਿਆਂ ਨੂੰ ਦੇ 27-28 ਰੁਪਏ ਦੇ ਵਿੱਚ ਸ਼ਾਗਿਰਦ ਹੋਇਆ ਤੇ ਮੈਂ ਉਹ ਪੈਸੇ ਨੂੰ ਮੱਦੇਨਜ਼ਰ ਰੱਖ ਕੇ ਇਹਨੂੰ ਕੰਮ ਸਿਖਾ। ਉਹ ਵੀ ਤਾਂ ਹੀ ਛੱਡ ਗਿਆ ਨਾ, ਉਹਨੂੰ ਛੱਡਣੀ ਸੌਖੀ ਸੀ। ਆਪਣੇ 27-28 ਰੁਪਏ ਦਾ ਉਸਤਾਦ ਕਿਹੜਾ ਉਸਤਾਦ ਹੋਇਆ? ਹਾਂ ਨੌ ਹਿਸਾਬ 28 ਰੁਪਏ ਦੇ ਹਿਸਾਬ ਨਾਲ ਮੈਨੂੰ ਕੰਮ ਸਿਖਾਈ ਹੈ। ਕਮ ਸੇ ਕਮ ਤੁਸੀਂ ਹੁਣ ਕਿਸੇ ਨੂੰ ਸ਼ਾਗਿਰਦ ਕਰੋ ਤੇ ਕੋਈ ਥੋੜਾ ਜਿਹਾ ਆਪਣਾ। ਉਸਤਾਦ ਜੀ ਮੇਰਾ ਇੱਕ ਸ਼ਾਗਿਰਦ ਹੋਇਆ, ਬੋਸਕੀ ਦਾ ਸੂਟ ਲੈ ਕੇ ਆਇਆ, ਅੱਛਾ ਜੀ। 10 ਕਿਲੋ ਮਠਿਆਈ ਲੈ ਕੇ ਆਇਆ, 5000 ਰੁਪਏ ਨੂੰ ਉੱਤੇ ਰੱਖਿਆ, ਫਿਰ ਜਿੰਨੇ ਸੀਨੀਅਰ ਬੈਠੇ ਸੀ ਉਹਨਾਂ ਉਹ ਨੂੰ ਫਿਰ 500 ਆਉਂਦਾ ਹੀ ਰੁਪਇਆ ਨਜ਼ਰ ਕੀਤੀ ਉਹਨੇ। ਦੂਜੇ ਦੇ ਵੀ ਜਿਹੜਾ ਵਾ ਉਹ ਮੈਂ ਵੀ ਚਾਹੁੰਦਾ ਇਹ ਉਹਨੂੰ ਉਸਤਾਦ ਕਰਨ ਲੱਗ ਮੇਰੇ ਗਿਆ। ਦਿਲ ਦੀ ਖੁਆਇਸ਼ ਕਿਉਂ ਨਹੀਂ ਮੇਰੇ ਵੀ ਦਿਲ ਦੋਸਤ ਦੀ ਨੇ ਸਾਰਾ ਖੁਆਇਸ਼ ਸਮਾਨ ਹੀ ਇੰਨਾ ਲਿਆਏ, ਇਹ ਕਹਿੰਦੇ ਤੂੰ ਮੇਰਾ ਉਸਤਾਦ ਆ। ਮੈਂ ਤੇ ਆ ਜਿਹੜਾ ਸਮਾਨ ਤੂੰ ਮੈਨੂੰ ਦਿੱਤਾ ਅੱਜ ਤੱਕ ਮੈਨੂੰ ਕੁਝ ਨਹੀਂ। ਮੈਂ ਤਾਂ ਬਰਾਦਰੀ ਚਰੀ ਸਵਾਲ ਮੇਰੇ ਮੈਂ ਦਿਲ ਤਾਂ ਦੀ ਨਹੀਂ ਖੁਆਇਸ਼ ਮੰਨਦਾ। ਉਸਤਾਦ ਜੀ ਪੁੱਛ ਲਓ ਜੀ ਜੀ। ਮੇਰੇ ਦਿਲ ਦੀ ਖੁਆਇਸ਼ ਹੈ ਤਾਂ ਮੈਨੂੰ ਫੋਨ ਆਵੇ ਕੀ ਤੇ ਕਹਿੰਦੇ ਤਸਲੀਮ ਸਾਹਿਬ ਮੈਂ ਜਾਵਾਂ ਪਿੱਛੇ ਸਰਾਣਾ ਲਾਵਾਂ ਜਾ ਕੇ ਉਠਾਵਾਂ ਤੇ ਚਮਚੀ ਹੈ ਕਿ ਮੂੰਹ ਚੁਕਾਵਾਂ ਤੇ ਫਿਰ ਸਾਰ ਕੇ ਨਹੀਂ ਅੰਦਰ ਨਹੀਂ ਜਾਂਦੇ ਯਾਰ ਮੇਰੇ ਵੀ ਦਿਲ ਦੀ ਖੁਆਇਸ਼ ਹੈ ਇਹ ਤਾਂ ਉਸਤਾਦ ਜੀ ਬਤੇ ਇਹ ਸੋਚ ਰਹੇ ਯਾਰ ਦੇ ਮੇਰੇ ਤੇ ਸੋਚ ਭਾਗ ਜਦੋਂ ਇਹਨੂੰ ਲੱਗਣ ਲੱਗਦੇ ਐਸੀ ਗੱਲ ਕਰਦਾ ਹੈ, ਭਾਗ ਸਿੰਧ ਚਲੇ ਜਾਂਦਾ।
ਭਾਗਾਂ ਨੂੰ ਮੈਂ ਕਿਹਾ, ਮੈਂ ਕਿਹਾ ਯਾਰ ਤੂੰ ਸਾਰੀ ਦੁਨੀਆ ਨੂੰ ਲੱਗੀ ਜਾਂਦਾ, ਇਹਨੂੰ ਕਿਉਂ ਨਹੀਂ ਲੱਗਦਾ? ਕਹਿੰਦਾ ਇਹਨੂੰ ਮੈਂ ਲੱਗਣਾ ਹੀ ਨਹੀਂ। ਮੈਂ ਇਹਦੇ ਵਾਸਤੇ ਬਣਿਆ ਹੀ ਨਹੀਂ। ਇਹ ਮੇਰੇ ਵਾਸਤੇ ਮਰ ਗਏ, ਮੈਂ ਇਹਦੇ ਵਾਸਤੇ ਮਰ ਗਿਆ। ਭਾਗਾਂ ਨੂੰ ਮੈਂ ਕਿਹਾ, ਕਹਿੰਦੇ ਭਾਗ ਮੈਨੂੰ ਵੇਖ ਕੇ ਲੁਕ ਗਏ। ਮੈਂ ਕਿਹਾ ਤੁਸੀਂ ਮੈਨੂੰ ਵੇਖ ਕੇ ਲੁਕੇ ਕਿਉਂ? ਕਹਿੰਦੇ ਅਸੀਂ ਸਮਝਿਆ ਖਰੇ ਗਾਮੇ ਨੂੰ ਨਾਲ ਲੈ ਗਏ। ਅੱਛਾ ਹੁਣ ਤੁਹਾਡੀ ਸੁਲਾ ਕਿਵੇਂ ਹੋਈ ਦੱਸੋ? ਸੁਣਾ ਨਹੀਂ ਜੋ ਸੁਲਾ ਮੈਂ ਉਸਤਾਦ ਜੀ ਇਹਦੇ ਨਾਲ ਨਹੀਂ ਕਰਨਾ। ਮੈਂ ਨਹੀਂ ਕਰਨੀ। ਚੀਏ ਗਰੀਜਾਂ ਦੇ ਦੰਦ ਆਪਣੇ ਹਲਕੇ ਕਰਵਾ ਲੈਣ, ਮੈਨੂੰ ਲਫ਼ਜ਼ ਦੱਸੋ ਇਹਨੂੰ ਸਹੀ ਆ, ਜੇ ਨਹੀਂ ਤੇ ਫਿਰ ਇਹਨੂੰ ਸਿੱਖਣਾ ਪੈਣਾ। ਤੁਸੀਂ ਇਧਰੋਂ ਨਾ ਸ਼ਿਕਰਤ ਕਰੋ, ਉਧਰੋਂ ਪਿੱਛੋਂ ਧੌਣ ਵਾਲੀ ਸਾਈਡ ਤੋਂ ਗੱਲ ਆ। ਫਰਜ਼ ਕਰੋ ਕਿ ਅਗਰ ਇਹਨੂੰ ਫਿਲਮ ਹੀਰੋ ਮਿਲ ਜਾਂਦੀ ਹੈ, ਕਾਮਯਾਬ ਹੋ ਜਾਂਦਾ, ਫਿਰ ਇਹ ਫਿਰ ਇੰਝ ਹੀ ਆਵੇ ਨਾ, ਉਹਨੂੰ ਹੀਰ ਬਣਾ, ਉਹਨੂੰ ਕਿੱਦਾਂ ਬੁਲਾਏਗਾ? ਓਏ ਕਿਸ਼ਵਰ ਉਹਨੂੰ ਜਾ ਕੇ ਕਹਿੰਦਾ ਹੀ ਆ ਉਹ ਹੀਰੋ ਜਾ ਕੇ ਕਿ ਦੇਖ ਬਾਨੋ, ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹੈ। ਦੇਖ ਬਾਨੋ ਬੇਟੇ ਨੂੰ ਕਿੰਨਾ ਪਿਆਰ ਕਰਦਾ। ਫਿਕਰੇ ਦੇ ਵਿੱਚ ਕਿੰਨਾ ਫਰਕ ਆ ਜਾਂਦਾ। ਇਹ ਹੀਰੋ ਕੱਟ ਨਹੀਂ ਹੋਏਗਾ, ਵੱਢ ਹੋਏਗਾ। ਵੱਡ ਹੋਏਗਾ। ਆ ਯਾਰ ਮੈਂ ਕਹਿੰਦਾ ਚਲੋ ਸੁਲਾ ਕਰੋ, ਚੱਲ ਯਾਰ ਕੰਮ ਚੱਲ ਯਾਰ ਗਮ ਛੱਡ ਦੇ ਯਾਰ, ਕੋਈ ਫੇਰ ਵੀ ਉਸਤਾਦ ਹੁਣ ਉਸਤਾਦ ਤੁਸੀਂ ਇਹ ਹੁੰਦਾ। ਦੇਖੋ, ਮੈਂ ਲਾਹੌਰ ਆਇਆ, ਮੈਨੂੰ ਇਹਦੇ ਨਾਲ ਲੈ ਕੇ ਆਏ ਨੇ, ਕੌਣ ਇਹ ਜੋ? ਦੋਵੇਂ ਜਣੇ ਆਏ ਨਾਲ ਲੈ ਕੇ। ਅੱਛਾ। ਇਹਨਾਂ ਨੇ ਮੈਨੂੰ ਰਾਹ ਜਾ ਕੇ ਦੱਸਿਆ ਤੇ ਆਪਾਂ 2-3 ਦਿਨ ਉੱਥੇ ਰਹਿਣਾ। ਮੈਨੂੰ 3 ਦਿਨ ਹੋ ਗਏ, ਅੱਲਾ ਦੀ ਕਸਮ, ਸਾਜਿਆ ਸੂਟ ਪਾਇਆ 3 ਦਿਨ। ਤੁਸੀਂ ਸਾਸ ਦੇ ਕੋਲ ਮੈਂ ਕਿਹਾ ਪੁੱਠਾ ਕਰਕੇ ਪਾਲਾ ਕਿ ਦਿਹਾੜੀ ਹੋਰ ਲੰਘ ਜਾਏਗੀ। ਇਹ ਤੁਹਾਡੇ ਫਿਰ ਕੀ ਧੋਈ ਤੇ ਤੁਹਾਡੇ ਸ਼ਕਲ ਸੀ। ਮੈਂ ਤਾਂ ਨਹੀਂ ਧੋਣ ਤੋਂ ਬਾਅਦ ਇਹਨਾਂ ਦੇ ਕੰਮ ਸੀ, ਮੈਨੂੰ ਦੱਸ ਦੇ ਕਿ ਉਹਨੇ ਕਹਿੰਦਾ ਸੂਟ ਰੱਖ ਲੈਣਾ। ਤੁਸੀਂ ਵੀ ਦੇਖਿਆ ਹੀ ਆ ਮੇਰਾ ਪੀਲਾ ਸੂਟ, ਹਾਂ। ਫਿਰ ਉਹਨੂੰ 3 ਦਿਨ ਪਾਉਣਾ, ਉਹ ਪਾਉਣਾ, ਮੈਂ ਆਹ ਨਹੀਂ 3 ਦਿਨ ਪਾਉਣਾ। ਇਹਦੀ ਵੀ ਗੱਲ ਤਿੰਨ ਦਿਨ ਸੂਟ ਕੌਣ ਪਾ ਫਿਰ ਰਿਹਾ ਸੀ? ਉਹਨੇ ਤਾਂ 3 ਦਿਨ ਪੈਣਾ ਹੀ ਨਾ ਕਿਸੇ ਨੂੰ। ਹਾਂਜੀ ਹਾਂਜੀ। ਲੇਕਿਨ ਇਹ ਤੁਸੀਂ ਤੁਸੀਂ ਕਹਿੰਦੇ ਮੈਂ ਤੈਨੂੰ ਸੂਟ ਲੈ ਰਹਾ। ਇਹ ਸਾਰੇ ਸੂਟਾਂ ਤੋਂ ਅੱਗੇ ਲੰਘ ਗਏ, 7 ਦਿਨਾਂ ਤੇ ਚਲੇ ਜਾਣਾ ਵਾ, ਆ 2 ਦਿਨ ਇੱਥੇ ਹੀ ਆ ਬਾਹਰ। ਨਹੀਂ ਠੀਕ ਹੈ, ਹੁਣ ਤੁਹਾਡੀ ਸੁਲਾ ਹੁੰਦੀ ਕਿ ਨਹੀਂ ਹੁੰਦੀ ਆ? ਹੋ ਗਈ ਉਸਤਾਦ ਜੀ, ਕੋਈ ਨਹੀਂ, ਇਹਨਾਂ ਨੇ ਮਾਫ ਕਰ ਦਿਓ ਜੀ। ਸਾਜ ਜੀ ਬਸ ਮੈਨੂੰ ਇਹ ਉਤੋਂ ਫੱਜੇ ਦੇ ਨਾ ਹਾਂਜੀ। ਮਗਜ਼ ਹਾਂਜੀ ਤੇ ਸਿਰ ਚ ਪਾਵੇ, ਹਾਂਜੀ। ਖਾਦ ਖਾਦਰ ਸਿਰ ਚ ਪਾਵੇ। ਇਹ ਤੂੰ ਲਾਹੌਰੋਂ ਖਾਣੀ ਹਾਂ, ਹੈ ਲਾਹੌਰ। ਤੇ ਤੁਰ ਕੇ ਚਲੇ ਜਾਏਗਾ ਫੈਸਲਾਬਾਦ? ਤੈਨੂੰ ਕੋਈ ਖਾਦਾ ਹੋਗਾ ਮਾਮਾ, ਤੁਰ ਕੇ ਚਲੇ ਜਾਏਗਾ, ਅਸੀਂ ਨਹੀਂ ਜਾਣਾ। ਉਹ ਤਾਂ ਮੇਰੇ ਨਾਲ ਪਹਿਲਾਂ ਜਿਹੜਾ ਕੱਲ ਅੱਜ ਨਾਸ਼ਤਾ ਜਿਹੜਾ ਕੀਤਾ, ਉਹ ਇਸ ਗੱਲੋਂ ਮੇਰੇ ਨਾਲ ਵਿਗੜਨ ਨੂੰ ਫਿਰਦਿਆ। ਹੁਣ ਤੁਹਾਡੀ ਸੁਲਾ ਨਹੀਂ? ਨਹੀਂ ਕੋਈ ਨਹੀਂ, ਸਾਜੀ ਸੁਲਾ ਹੈ, ਲੇਕਿਨ ਇੱਕ ਕੰਮ ਜਿਹਨੂੰ ਮੈਂ ਉਹ ਸੂਟ ਜਿੱਦਾਂ ਲੈ ਕੇ ਦੇਣ। ਅੱਛਾ ਤੈਨੂੰ ਹਾਂ ਯਾਰ ਉਹ ਤੂੰ ਤਾਂ ਸ਼ਾਗਿਰਦ ਹੈ, ਤੂੰ ਉਦੋਂ 2 ਸੂਟ ਨਹੀਂ ਦਿੱਤੇ, ਤੂੰ ਉਸਤਾਦ ਤੈਨੂੰ 2 ਸੂਟ ਵਾਪਸ ਲੈ ਹੁਣ ਗਿਆ। ਉਸਤਾਦ ਕਮਾਉਂਦਾ ਨਹੀਂ, ਵਾਪਸੀ ਜਿਹੜਾ ਸੀ ਉਸਤਾਦ ਕਮਾਉਣ ਜੋਗਾ ਹੋ ਗਿਆ ਅੱਲਾ ਕਰਕੇ। ਜਦੋਂ ਮੈਂ ਆਇਆ ਸੀ ਤਾਂ ਉਸਤਾਦ ਤਾਂ ਕੱਖ ਵੀ ਅੱਲਾ ਮੈਂ 2 ਸੂਟ ਲੈ ਕੇ ਦਵਾਂ ਫੇਮ ਮੰਨਦਾ ਜੀ। ਮੇਰੇ ਦਸਤੀ 200 ਦਵੇ, ਮੇਰੀ ਜਾਨ ਛੱਡ ਦੇ। ਜਦੋਂ ਕੋਈ ਉਸਤਾਦ ਨੂੰ ਪੁੱਛਣਾ ਨਹੀਂ, ਉਦੋਂ ਸ਼ੁਕਰ ਹੋਇਆ ਵੀ ਮੇਰਾ ਹੌਸਲਾ ਵਾ। ਤੁਸੀਂ ਚੰਗੇ ਭਲੇ ਆਪਣੇ ਕੰਮ ਦੇ ਮਾਸਟਰ ਸਮਝਦੇ ਬਾਜੇ ਦੇ, ਹਾਂਜੀ। ਤੁਸੀਂ ਉਹ ਕੰਮ ਛੱਡ ਕੇ ਤੇ ਇੱਧਰ ਕਿਉਂ ਆਏ? ਉਹ ਨਹੀਂ ਭਾਜੀ ਨਾ ਬਾਤ, ਮੈਂ ਤਾਂ ਹੁਣ ਕੰਮ ਕਰਦਾ ਹੀ ਨਹੀਂ, ਕਿ ਤੁਹਾਨੂੰ ਪਤਾ ਹੀ ਹੈ। ਕਿਉਂ ਕੌਣ ਨਹੀਂ ਕਰਦਾ? ਕੌਣ? ਤੇਰੇ ਸਿਆਣੇ ਹਜੇ ਤੱਕ ਪਿੱਤਲ ਲਾਕਡਾਊਨ ਦੇ ਮਾਰ ਵਿੱਚ ਕੇ ਤੂੰ ਕੀਤਾ ਫਿਰਨ ਹੀ ਆ, ਡਏ। ਲਾਕਡਾਊਨ ਦੇ ਵਿੱਚ ਉਹ ਜਾਂਦਾ ਹੀ ਲਾਕਡਾਊਨ 'ਚ ਤਾਂ ਰਿਹਾ। ਕਿਸੇ ਨੇ ਵੀ ਨਹੀਂ ਕੀਤਾ ਯਾਰ। ਨਹੀਂ ਵਾਜਾਂ ਵੂਜਾਂ ਤਾਂ ਕਰਦਾ ਹੀ ਮੈਂ ਕਹਿੰਦਾ ਰਿਹਾ। ਬਾਜੇ ਕਿ ਤੂੰ ਚੱਲ ਬੱਜੇ ਲਾਕਡਾਊਨ ਬਾਜਿਆ ਨਾ ਕਿ ਪਹਿਲੇ ਤੇ ਕਰਦਾ ਸੀ ਨਾ, ਉਹ ਵੀ ਜਦੋਂ ਕੀਤਾ ਉਦੋਂ ਕੀਤਾ, ਅੱਲਾ ਮਾਫੀ ਦੇ। ਉਦੋਂ ਤਾਂ ਇਹਨੇ ਏਡੇ ਰੀਝ ਨਾ ਕੀਤਾ ਵੀ ਪੂਰੇ ਫੈਸਲਾਬਾਦ 'ਚ ਚੰਦ ਕੁ ਵਾਜੇ ਰਹਿ ਗਏ ਸੀ ਜਿਹੜੇ ਇਹਨੇ ਮੂੰਹ 'ਚ ਨਹੀਂ ਪਾਏ ਸੀ, ਹਾਂ। ਬਾਕੀ ਸਾਰੇ ਹੀ ਇਹਨੇ ਮੂੰਹ 'ਚ ਪਾਏ ਸੀ। ਅੱਛਾ ਬਾਜੀ ਯਾਰ ਮੁਰਸਮ ਬਹੁਤ ਆਸਾਨ ਹੈ। ਅੱਛਾ ਜੀ। ਵਰਦੀ ਵਰਦੀ ਪਾ ਕੇ ਨਾ ਜਾ ਕੇ ਲਾੜੇ ਦੇ ਪਿਓ ਨੂੰ ਕਹਿੰਦੇ ਰੋਟੀ ਖਾਣੀ, ਉਹ ਕਹਿੰਦੇ ਚੱਲ ਪਹਿਲਾਂ ਬੰਦਿਆਂ ਨੂੰ ਖਾ ਲਾਂਦੇ, ਤੇ ਨਾਲ ਦੇ ਪੁੱਛਣ ਕੀ ਕਹਿੰਦੇ, ਉਹ ਕਹਿੰਦੇ ਪਹਿਲਾਂ ਬੰਦਿਆਂ ਨੂੰ ਖਾ ਲਾਂਦੇ। ਯਾਰ ਉਹ ਵੀ ਸਮਝ ਜਾਂਦੇ ਆ, ਉਹ ਖਾ ਲੈਂਦੇ ਪਹਿਲਾਂ। ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਇਹ ਬੰਦੇ ਨਹੀਂ, ਇਹ ਫਨਕਾਰ ਨੇ ਯਾਰ। ਫਨਕਾਰ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਕੀ ਪਤਾ ਸਾਜੀ ਬਾਜਿਆਂ ਨੇ ਨਹੀਂ ਕਰਦਾ। ਉਹ ਅੱਛਾ ਹੁੰਦਾ, ਬਿਹਤਰ ਹੁੰਦਾ ਨਾ, ਇਸ ਕਰਕੇ। ਅੱਛਾ ਇਹਨਾਂ ਨੂੰ ਉਹ ਬੰਦਾ ਬਹੁਤ ਬੁਰਾ ਲੱਗਦਾ ਜਿਹੜਾ ਐਂ ਕਰਕੇ ਪਰੇ ਮੁੱਠ ਮਾਰਦਾ ਪਿਆ ਹੈ। ਜਾਂ ਉਹ ਬੰਦਾ ਬੁਰਾ ਲੱਗਦਾ ਜਿਹੜਾ ਕਹਿੰਦਾ ਟੋਰ ਕੇ ਯਾਰ ਟੋਰ ਕੇ। ਜਾਂ ਉਹ ਬੜਾ ਲੱਗਦਾ ਚਿੱਚੜ, ਉਹ ਬਣੇ ਰੂੜੀ ਪਾਓ। ਉਹ ਲੁੱਡੀ ਪਕੜੀ ਇੰਦੀ ਜਿਵੇਂ ਇਹਨਾਂ ਦੀ ਲਾਸ਼ ਤੇ ਲੁੱਡੀ ਪੈ ਗਈ ਹੈ। ਨਹੀਂ ਮੈਂ ਤਾਂ ਕੋਸ਼ਿਸ਼ ਕੀਤੀ ਤੁਹਾਡੀ ਦੋਵਾਂ ਦੀ ਸੁਲਾਹ ਹੋ ਜਾਏ, ਲੇਕਿਨ ਇਹ ਵੀ ਕਿ ਚਲੋ ਐਂਦਾ ਤੁਸੀਂ ਸੁਲਾਹ ਕਰੋ ਜਾਂ ਨਾ ਕਰੋ, ਇੱਕ ਦੂਜੇ ਦੇ ਖਿਲਾਫ ਗੱਲ ਨਾ ਕਰੋ। ਨਹੀਂ ਅਸੀਂ ਕੱਲ ਨਹੀਂ ਕਰਨੀ ਜੀ, ਅਸੀਂ ਅੱਲਾ ਮਾਫੀ ਦੇ। ਨਹੀਂ ਹੁਣ ਤੁਸੀਂ ਵੀ ਨਾ ਕਰਨਾ ਨਹੀਂ ਜੀ ਮੈਂ ਕਦ ਲਈ ਸਾਜੀ ਠੀਕ ਹੈ। ਕਰਦਾ। ਸ਼ਾਗਿਰਦਾ ਤੇ ਮੇਰੇ ਤੋਂ 15 ਸਾਲ ਵੱਡਾ ਸਾਥ। ਯਾਰ ਜਦੋਂ ਕੀਤਾ ਸੀ ਉਦੋਂ ਮੈਂ ਉਦੋਂ ਨੇ ਮਠਿਆਈ ਦੇਖੀ ਸੀ। ਚਲੋ ਯਾਰ ਇੰਨੇ ਮਾੜੇ ਦਿਨ ਬਜ਼ੁਰਗ ਸੀ ਸਮਝ ਕੇ ਕੀਤਾ ਵੀ ਚਲੋ ਮੈਂ ਯਾਰ ਸ਼ਾਗਿਰਦੀ ਖਿਦਮਤ ਵੀ ਕਰ ਲਿਆ ਕਰਾਂਗੇ, ਚਲੋ ਕੋਈ ਮੈਂ ਉਹਨਾਂ ਦਿਨਾਂ 'ਚ ਸ਼ਿਕਰ ਹੋਇਆ ਜਦੋਂ ਇਹਨਾਂ ਨੇ ਨਿਆਣੇ ਇਹਨਾਂ ਨੂੰ ਅੱਬੂ ਨੂੰ ਸਿਖਾ ਕੇ ਰਾਤੀ ਕੀ ਕਹਿੰਦੇ ਸੀ? ਡੈਡੀ ਪਾਪਾ ਡੈਡੀ ਉਹਨੇ ਪਾਪਾ। ਕੀ ਕਹੀ ਜਾਂਦੇ ਸੀ? ਆਪਣੇ ਕੋਲੋਂ ਬੁਲਾ ਕੇ ਗਿਆ ਸੀ। ਯਾਰ ਅੱਛਾ ਤੂੰ ਦੱਸ ਤੁਰ ਨਹੀਂ ਉਸਤਾਦ ਜੀ, ਅੱਜ ਇਹਨਾਂ ਦੀ ਕਰਾਉਣੇ ਸੁਲਾ, ਤੇ ਜੇ ਅੱਜ ਤੋਂ ਬਾਅਦ ਦੁਬਾਰਾ ਜਿਹੜੀ ਚੰਗੇ ਭੂੜੇ ਦਾ ਮਾਲਕ ਲੱਗਣ ਦੇ ਇਦਾਂ ਦੇ ਬੰਦੇ ਬਾਜ਼ਾਰ ਦੀ ਮਸ਼ਹੂਰ ਭਲਾ ਕੀ ਹੈ, ਬੜਾ ਕਾਰੀਗਰ ਆਦਮੀ ਡੋਲੀ ਨਾਲ ਥੱਲੇ ਆਉਂਦਾ। ਬਰਾੜ ਬੰਦੇ ਲੈ ਕੇ ਆਏ। ਔਰ ਇਦਾਂ ਦੇ ਬੰਦੇ ਨੂੰ ਸਪੈਸ਼ਲ ਕਹਿੰਦਾ ਯਾਰ ਆਹ ਬੰਦਾ ਡੋਲੀ ਨੂੰ ਥੱਲੇ ਨਾ ਆਵੇ, ਕੱਲ ਵੀ ਨੇ ਮੋਬਾਈਲ ਕੱਢ ਲਿਆ ਮੁੰਡੇ ਨੇ।
ਔਰ ਇਦਾਂ ਦੇ ਬੰਦੇ ਨੇ ਪੀਰਾਂ ਦੇ ਆਪਣੇ ਲਾਸ਼ ਵੀ ਲੈ ਕੇ ਜਾਣੇ ਆ 12 ਗਲਾਸ ਲਾ ਕੇ ਪੀਰ ਕੁਝ ਕਰੀਏ ਤੇ ਰਾਸ਼ਨ ਬੱਕਰਾ ਵਿਕਦਾ ਤਾਂ ਨਹੀਂ ਰਾਸ਼ਨ ਦਾ ਪਤਾ ਰੇਲਵੇ ਸਟੇਸ਼ਨ ਤੇ ਮਿਲਿਆ ਭਾਈ ਸਿੰਧੀ ਨਹੀਂ ਭੈਣ ਸਿੰਧੀ ਨਹੀਂ ਹੈਗੀ ਸਖਰ ਭੈਣ ਵਿਆਹੀ ਹੈ ਜਿੰਨੇ ਰਾਸ਼ਨ ਵਰਗਾ ਬੱਕਰਾ ਵਿਕਦਾ ਨਹੀਂ ਹੁੰਦਾ ਕਿਉਂ ਨਾਲ ਦੇ ਬੱਕਰੇ ਵਿਕੇ ਨਾ ਤੇ ਇਦਾਂ ਦਾ ਨਾਲ ਟਾਈਮ ਹੀ ਨਹੀਂ ਵਾਜਿਆ ਹੋ ਕੇ ਡਾਕਟਰ ਉਹ ਬੱਕਰੇ ਉਹ ਤੂੰ ਕਿਧਰ ਲੈ ਮੈਂ ਵੀ ਵਿਕਿਆ ਨਾਲ ਤੂੰ ਇਹ ਵੇਲੇ ਬੱਕਰਾ ਆਪਣੇ ਮਾਲਕ ਨੂੰ ਕਹਿਣ ਹੁੰਦਾ ਇਹ ਜੀ ਤੁਹਾਡੇ ਮੁਰਸ਼ਿਦਾਂ ਨੇ ਵੇਲਾ ਕਦੋਂ ਕਿਉਂਕਿ 12 ਤਰੀਕ ਨੂੰ ਐਰ ਕੇ ਮੈਨੂੰ ਲੰਗਰ ਚ ਹੀ ਪਾਵੋ ਲੋ ਜਨਾਬ ਮੈਂ ਬੜੀ ਕੋਸ਼ਿਸ਼ ਕੀਤੀ ਉਸਤਾਦ ਸਗੀਰ ਦੀ ਸੁਲਾਹ ਕਰਾਉਣ ਦੀ ਲੇਕਿਨ ਇਹਨਾਂ ਦੋਵਾਂ ਨੇ ਵਾਅਦਾ ਕਰ ਲਿਆ ਕਿ ਹੁਣ ਇੱਕ ਦੂਜੇ ਦੇ ਖਿਲਾਫ ਗੱਲ ਨਹੀਂ ਕਰਨਗੇ ਅਗਰ ਇਹ ਫੇਰ ਇਹੋ ਜਿਹੀ ਗੱਲ ਕਰਨਗੇ ਇਹਨਾਂ ਨੂੰ ਫੇਰ ਅਸੀਂ ਸੱਦਾਂਗੇ ਇਹ ਹੁਣ ਸਾਰਿਆਂ ਨੂੰ ਸਾਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼